ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਿਮਰ ਅਗਰਵਾਲ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਖੇਤੀ ਬਿੱਲਾਂ ਦਾ ਵਿਰੋਧ ਕਰਨ ਪਹੁੰਚੇ ਪੰਜਾਬ। ਟਰੈਕਟਰ ਤੇ ਬੈਠ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ 'ਚ ਕੀਤਾ ਰੋਸ ਪ੍ਰਦਰਸ਼ਨ। खेती बिलों के विरोध से डट के खड़ी कैप्टन सरकार। कैप्टन ने कहा कि जो काले कानून दिल्ली वाले साडे ते थोप रहे ने उस खिलाफ असी छेड़ दी है जंग। तकरीबन 1 साल बाद साबका कैबिनेट मंत्री नवजोत सिंह सिद्धू ते मुख्यमंत्री कैप्टन होए इकट्ठे। जनता के भारी इकट्ठ नूं संबोधन करदे कैप्टन सरकार ते भी चुके सवाल। हुण खबरां विस्तार नाल। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਹਿੱਸਾ ਲੈਣ ਲਈ ਪੰਜਾਬ ਪਹੁੰਚੇ ਹੋਏ ਨੇ। ਉਹਨਾਂ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਟਰੈਕਟਰ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਾਹੁਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੇ ਇਹ ਕਾਨੂੰਨ ਰੱਦ ਕਰ ਦੇਵਾਂਗੇ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ 1 ਇੰਚ ਵੀ ਪਿੱਛੇ ਨਹੀਂ ਹਟੇਗੀ। ਇਸ ਦੌਰਾਨ ਉਹਨਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਪਾਰਟੀ ਦੇ ਆਗੂ ਮੌਜੂਦ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹਨਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੀ ਕਾਲੀ ਸੀ। ਜੇ ਕਾਨੂੰਨ ਪਾਸ ਕਰਵਾਉਣਾ ਸੀ ਤਾਂ ਲੋਕ ਸਭਾ ਰਾਜ ਸਭਾ 'ਚ ਗੱਲਬਾਤ ਕਰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਲਈ ਕਾਨੂੰਨ ਬਣ ਰਹੇ ਨੇ, ਇਸ ਲਈ ਤੁਹਾਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਜੇ ਕਿਸਾਨ ਖੁਸ਼ ਨੇ ਤਾਂ ਉਹ ਅੰਦੋਲਨ ਕਿਉਂ ਕਰ ਰਹੇ ਨੇ। ਜੇ 6 ਸਾਲਾਂ ਤੋਂ ਨਰਿੰਦਰ ਮੋਦੀ ਝੂਠ ਬੋਲ ਰਹੇ ਨੇ, ਪਹਿਲਾਂ ਨੋਟਬੰਦੀ, ਫਿਰ GST ਤੇ ਫਿਰ ਕੋਵਿਡ ਆਇਆ, ਉਦਯੋਗਪਤੀਆਂ ਦਾ ਟੈਕਸ ਮੁਆਫ ਕੀਤਾ, ਕਿਸਾਨੀ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਤੁਹਾਡੀ ਜ਼ਮੀਨ ਤੇ ਤੁਹਾਡਾ ਪੈਸਾ ਭਾਰਤ ਦੇ ਸਭ ਤੋਂ ਵੱਧ 2-3 ਅਰਬਪਤੀ ਚਾਹੁੰਦੇ ਨੇ। ਪੁਰਾਣੇ ਦਿਨਾਂ 'ਚ ਕਠਪੁਤਲੀ ਖੇਡ ਹੁੰਦਾ ਸੀ ਜਿਸ ਨੂੰ ਕੋਈ ਉਸ ਨੂੰ ਪਿੱਛੇ ਤੋਂ ਚਲਾਉਂਦਾ ਸੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਹ ਮੋਦੀ ਸਰਕਾਰ ਨਹੀਂ ਹੈ, ਇਹ ਅੰਬਾਨੀ ਤੇ ਅਡਾਨੀ ਦੀ ਸਰਕਾਰ ਹੈ। ਅੰਬਾਨੀ ਤੇ ਅਡਾਨੀ ਮੋਦੀ ਜੀ ਚਲਾਉਂਦੇ ਨੇ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। 6 साल से दिल्ली में नरेंद्र मोदी जी की सरकार है और 6 साल से ये सरकार हिंदुस्तान के गरीब लोगों पर, किसानों पर, मजदूरों पर, छोटे दुकानदारों पर, स्मॉल एंड मीडियम बिजनेस वालों पर आक्रमण कर रही है। आपको याद होगा एक दिन 8 बजे रात को अचानक नरेंद्र मोदी जी टीवी पर आए, कहते हैं काले धन के खिलाफ लड़ाई है, 500 रुपए 1000 रुपए का नोट मैं रद्द कर रहा हूं। नोटबंदी कर दी। उसके बाद 12 बजे रात को नरेंद्र मोदी कहते हैं क्रांतिकारी कानून आ रहा है, GST लागू होगी। उसके बाद कोरोना। आपने टीवी पे देखा लाखों मजदूर हजारों किलोमीटर चल रहे हैं, नहीं मिला, भोजन नहीं मिला, मगर चलते जा रहे हैं। हमने एक बार नहीं अनेक बार नरेंद्र मोदी जी से कहा इनकी मदद कीजिए, इनके बैंक में पैसा डालिए, छोटे दुकानदारों की मदद कीजिए, मिडिल साइज स्मॉल इंडस्ट्री की मदद कीजिए। नरेंद्र मोदी जी ने कुछ नहीं किया और फिर एकदम सबसे अमीर लोगों का टैक्स माफ किया और उनके बैंक अकाउंट में सीधा। ਰਾਹੁਲ ਗਾਂਧੀ ਖੇਤੀ ਬਚਾਓ ਯਾਤਰਾ ਤਹਿਤ ਸੂਬੇ 'ਚ ਕਈ ਥਾਵਾਂ ਤੇ ਕਿਸਾਨਾਂ ਨਾਲ ਇੱਕ ਜਨਤਕ ਮੀਟਿੰਗ ਕਰਨਗੇ। ਇਸ ਮੁਹਿੰਮ ਦੇ ਉਦੇਸ਼ ਖੇਤੀਬਾੜੀ ਕਾਨੂੰਨ ਪ੍ਰਤੀ ਕਾਂਗਰਸ ਦੇ ਰੁਖ ਨੂੰ ਪੱਕਾ ਰੱਖਣਾ ਹੈ। ਪਿਛਲੇ ਖੇਤੀਬਾੜੀ ਕਾਨੂੰਨਾਂ ਨੂੰ ਵਿਰੋਧੀ ਪਾਰਟੀਆਂ ਦੇ ਵਿਰੋਧ ਦਰਮਿਆਨ ਸੰਸਦ ਦੀ ਮਨਜ਼ੂਰੀ ਮਿਲ ਗਈ ਸੀ। ਮੋਦੀ ਸਰਕਾਰ ਦੇ ਕਿਸਾਨ ਕਾਨੂੰਨਾਂ ਦਾ ਕਾਂਗਰਸ ਵੱਲੋਂ ਦੇਸ਼ ਭਰ 'ਚ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ 'ਚ ਇਹਨਾਂ ਕਾਨੂੰਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ 'ਚ ਖਬਰ ਹੈ ਕਿ ਕਾਂਗਰਸ ਸ਼ਾਸਤ ਸੂਬਿਆਂ 'ਚ ਇਹਨਾਂ ਕਾਨੂੰਨਾਂ ਖਿਲਾਫ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਨਾਲ ਸੰਬੰਧਿਤ ਇੱਕ ਡਰਾਫਟ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਨੇ ਆਪਣੇ ਸੂਬਿਆਂ ਨੂੰ ਭੇਜਿਆ ਹੈ। ਇਸ ਡਰਾਫਟ 'ਚ ਦੋ ਪ੍ਰਬੰਧ ਵਿਸ਼ੇਸ਼ ਰੂਪ ਤੋਂ ਜੋੜੇ ਗਏ ਨੇ। ਪਹਿਲਾ ਹੈ ਕਿ ਕੇਂਦਰ ਦਾ ਕਾਨੂੰਨ ਕਦੋਂ ਤੋਂ ਸੂਬੇ 'ਚ ਲਾਗੂ ਹੋਵੇਗਾ, ਇਸ ਨੂੰ ਤਿਆਰ ਕਰਨ ਦਾ ਪੂਰਾ ਅਧਿਕਾਰ ਸੂਬਾ ਸਰਕਾਰ ਕੋਲ ਹੋਵੇਗਾ। ਦੂਜਾ ਪ੍ਰਬੰਧ ਕੇਂਦਰ ਦੇ ਬਿੱਲ 'ਚ ਮੌਜੂਦਾ ਕੰਟਰੈਕਟ ਫਾਰਮਿੰਗ ਨੂੰ ਲਾਗੂ ਨਾ ਕਰਨ ਸੰਬੰਧੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੋਈ ਵੀ ਕੰਪਨੀ ਜਾਂ ਵਪਾਰੀ MSP ਤੋਂ ਘੱਟ ਫਸਲ नहीं खरीद सकता। कौन सी कुर्बानी पंजाब के लोगों ने हिंदुस्तान के लिए नहीं दी? हर युद्ध में आप खड़े रहे, आपने देश को भोजन दिया, फूड सिक्योरिटी दी, हरी क्रांति दी। आप देश की रीढ़ की हड्डी हो। नरेंद्र मोदी इस रीढ़ की हड्डी को क्यों तोड़ रहे हैं? दो तीन लोगों को फायदा पहुंचाने के लिए क्यों तोड़ रहे हैं? मैं आपको बताता हूं, यह कांग्रेस पार्टी कभी नहीं होने देगी। यह जो ढांचा है कांग्रेस पार्टी ने बनाया, चाहे MSP हो, चाहे फूड सिक्योरिटी बिल हो, मनरेगा हो, यह पूरा का पूरा ढांचा हमने आपके लिए बनाया है, आपकी रक्षा के लिए बनाया है, और हम इनको इस ढांचे को तोड़ने नहीं देंगे। ਹਾਲਾਂਕਿ ਅਜੇ ਇਹ ਸਾਫ਼ ਨਹੀਂ ਕੀਤਾ ਕਿ ਕਿਹੜੇ ਰਾਜਾਂ 'ਚ ਕਾਂਗਰਸ ਗੱਠਜੋੜ ਦੇ ਨਾਲ ਸੱਤਾ 'ਚ ਹੈ, ਜਿਵੇਂ ਕਿ ਮਹਾਰਾਸ਼ਟਰ ਅਤੇ ਝਾਰਖੰਡ। ਉੱਥੋਂ ਦੀ ਸਰਕਾਰ ਵੀ ਕੋਈ ਵਿਸ਼ੇਸ਼ ਸੈਸ਼ਨ ਬੁਲਾਏਗੀ ਜਾਂ ਨਹੀਂ। ਇਸ ਦੇ ਨਾਲ ਹੀ ਗੈਰ ਕਾਂਗਰਸੀ ਅਤੇ ਗੈਰ BJP ਸ਼ਾਸਿਤ ਸੂਬੇ ਜਿਵੇਂ ਕੇਰਲ ਅਤੇ ਬੰਗਾਲ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਗੇ ਜਾਂ ਨਹੀਂ। ਕਾਂਗਰਸ ਵੱਲੋਂ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੇਸ਼ੱਕ ਵਿਰੋਧੀ ਕੈਪਟਨ ਤੇ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੇ ਇਹਨਾਂ ਆਰਡੀਨੈਂਸਾਂ ਨੂੰ ਸਮਰਥਨ ਦਿੱਤਾ ਸੀ, पर कैप्टन ने कहा जे काले कानून दिल्ली वाले साडे ते थोप रहे ने, उस खिलाफ असी जंग छेड़ दी है। किसान जथेबंदियां डटियां हुई ने। ਕੈਪਟਨ ਨੇ ਕਿਹਾ ਕਿ ਕੇਂਦਰ ਦੀ ਕਿਸਾਨ ਮਾਰੂ ਸੋਚ ਨੂੰ ਸਮਝਣਾ ਚਾਹੀਦਾ ਹੈ। ਜੇਕਰ ਕੋਈ ਵੀ ਸਰਕਾਰ ਇਹ ਜਾਣਦੀ ਹੋਵੇ ਕਿ ਕਿਸਾਨ ਇਸ ਨਾਲ ਡੁੱਬ ਜਾਏਗਾ ਤਾਂ ਕੋਈ ਵੀ ਇਹ ਕਦਮ ਨਹੀਂ ਚੁੱਕੇਗਾ, ਪਰ ਕੇਂਦਰ ਸਰਕਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਅਮਰੀਕਾ ਤੋਂ ਮੁਲਕ ਵਾਸੀਆਂ ਨੂੰ ਰੋਟੀ ਖਵਾਉਣ ਲਈ ਉਧਾਰ ਲੈਂਦੇ ਸੀ, ਫਿਰ ਸਾਡੇ ਪੰਜਾਬ ਦੀ ਕਿਸਾਨੀ ਨੇ ਬੀੜਾ ਚੁੱਕਿਆ। ਅਸੀਂ ਤਾਂ ਝੋਨਾ ਖਾਣਾ ਵੀ ਨਹੀਂ, ਕਦੇ-ਕਦੇ ਖੀਰ ਖਾਂਦੇ ਸੀ। ਅਸੀਂ ਫਿਰ ਵੀ 4 ਸਾਲਾਂ 'ਚ ਉਹ ਚੌਲ ਪੈਦਾ ਕਰਕੇ ਪੂਰੇ ਹਿੰਦੁਸਤਾਨ ਨੂੰ ਭੇਜੇ ਤੇ ਅੱਜ ਉਹਨਾਂ ਕਿਸਾਨਾਂ ਦਾ ਤੁਸੀਂ ਇਹ ਹਾਲ ਬਣਾ ਰਹੇ ਹੋ। ਅਸੀਂ 2% हाँ, पर पंजाब देश दा 50% भंडार अन्न नाल है। लेकिन कानून बनाता तुसी, और कानून कदे ना कदे लागू हो, अगले साल हो जू, उस तो अगले साल हो जू, फिर होगा कि मेरे किसानी दा? भुल गए कि किसानां ने छोटा जिहा पंजाब है साडा, 2% की धरती है साडी, और असी पूरे हिंदुस्तान नूं 40% उन्हां दा अन्न दा भंडार भरदे हैं। भुल गए जदों तो जाके बाहर भीख मंगनी पैंदी सी रोटी लैण वास्ते। मैनू कदे नहीं समझ आउंदी कि ये लोग जिहड़े अपने हुक्मरान उत्ते बैठे ने, कदे सोचिया तां तुसीं करो कि की हो रहा इत्थे और की होएगा साडे पंजाब और हिंदुस्तान दे विच। श्रोमणी अकाली दल क्या कीता उन्होंने? दसो मैनू। कीता उन्होंने उही जो गद्दार करते हैं कि जदों मैं ऑल पार्टी मीटिंग सदी ਉਹਦੇ ਵਿੱਚ ਕਹਿੰਦੇ ਅਸੀਂ ਨਹੀਂ ਤੁਹਾਡੇ ਨਾਲ ਸਹਿਮਤ। ਫਿਰ ਅਸੀਂ ਅਸੈਂਬਲੀ ਦੇ ਵਿੱਚ ਸਾਰਿਆਂ ਨੂੰ ਸੱਦਿਆ, ਇਹਨਾਂ ਨੇ ਬਾਇਕਾਟ ਕਰ ਦਿੱਤੀ। ਫਿਰ ਪਾਰਲੀਮੈਂਟ ਤੇ ਉੱਥੇ ਦਿੱਲੀ ਦੇ ਵਿੱਚ ਜਦੋਂ ਉਹਨਾਂ ਕਾਉਂਸਲ ਆਫ ਮਿਨਿਸਟਰਸ ਦੀ ਮੀਟਿੰਗ ਹੋਈ, ਉੱਥੇ ਉਹ ਬੀਬੀ ਬੈਠੀ ਸੀ ਉੱਥੇ, ਹਰਸਿਮਰਤ ਕੌਰ, ਜਿਹਨੇ ਉਹਨਾਂ ਹਾਂ ਦੇ ਹਾਂ ਬਣਾਈ। ਪਤਾ ਨਹੀਂ ਤੁਹਾਨੂੰ ਤੇ ਇੱਥੇ ਬਾ ਕੇ ਬਾਹਰ ਝੂਠ ਬੋਲਦੇ ਨੇ। ਅਸੀਂ ਕੁਛ ਨਹੀਂ ਕੀਤਾ ਜੀ, ਅਸੀਂ ਤੁਹਾਡੇ ਨਾਲ ਹੈ। ਨਾਲ ਇਸ ਲਈ ਹੋ ਕਿਉਂਕਿ ਹੁਣ ਕਿਸਾਨੀ ਨੇ ਕਹਿਤਾ ਕਿ ਤੁਸੀਂ ਵੜ ਕੇ ਦੇਖੋ ਸਾਡੇ ਪਿੰਡਾਂ ਦੇ ਵਿੱਚ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਇੱਥੇ ਹਾਲ ਹੈ ਤੁਹਾਡਾ। ਕੈਪਟਨ ਨੇ ਕਿਹਾ ਕਿ ਜੋ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤੇ, ਜਦੋਂ ਤੱਕ ਉਹ ਬਦਲਣਗੇ ਨਹੀਂ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਵੇਗਾ। ਹੁਣ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਅਕਾਲੀ ਦਲ ਤੇ ਬੋਲਦਿਆਂ ਕਿਹਾ ਕਿ ਹਰਸਿਮਰਤ ਨੇ ਆਰਡੀਨੈਂਸ ਪਾਸ ਕਰਨ ਵੇਲੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਕੁਝ ਹੋਰ ਬੋਲਦੇ ਨੇ। ਤਕਰੀਬਨ 1 ਸਾਲ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕੋ ਸਟੇਜ ਤੇ ਇਕੱਠੇ ਹੋਏ। ਕਾਂਗਰਸ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੈਲੀਆਂ ਕਰ ਰਹੀ ਹੈ। ਇਹਨਾਂ ਰੈਲੀਆਂ 'ਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਿਲ ਹੋਏ। ਇਸ ਰੈਲੀ ਦੀ ਸ਼ੁਰੂਆਤ ਮੋਗਾ ਤੋਂ ਹੋਈ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਕਰੀਬ 1.5 ਸਾਲ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕਰਦੇ ਨਜ਼ਰ ਆਏ। ਸਿੱਧੂ ਬੰਦਨੀ ਕਲਾ 'ਚ ਸਟੇਜ ਤੋਂ ਖੂਬ ਗਰਜੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਭਾਸ਼ਣ ਦੇ ਵਿੱਚ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਉਹਨਾਂ ਦੇ ਕੋਲ ਆਏ ਤੇ ਡਾਇਸ ਤੇ ਇੱਕ ਪਰਚੀ ਰੱਖ ਕੇ ਵਾਪਸ ਜਾਣ ਲੱਗੇ, ਜਿਸ ਦੌਰਾਨ ਸਿੱਧੂ ਨੇ ਭਾਸ਼ਣ ਰੋਕ ਕੇ ਰੰਧਾਵਾ ਨੂੰ ਕਿਹਾ, ਅੱਜ ਨਾ ਰੋਕੋ। ਮੰਤਰੀ ਨੇ ਹਰੀਸ਼ ਰਾਵਤ ਦਾ ਨਾਂ ਲੈ ਕੇ ਬਚਾ ਕੀਤਾ। ਸਿੱਧੂ ਨੇ ਕਿਹਾ ਕਿ ਘੋੜੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ, ਲੱਤ ਤੁਸੀਂ ਕਿਸੇ ਹੋਰ ਨੂੰ ਮਾਰਿਓ। ਵੈਸੇ ਵੀ ਇੰਨੇ ਟਾਈਮ ਤੋਂ ਬਿਠਾ ਹੀ ਰੱਖਿਆ ਸੀ। ਆਪਣੇ ਕਾਨੂੰਨ ਬਣਾਓ। ਹੋ ਸਕਦਾ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਪਾਜੀ ਅੱਜ ਨਾ ਰੋਕ, ਅੱਜ ਨਾ ਰੋਕ। ਉਹ ਮੈਂ ਕਿਹਾ ਘੋੜੇ ਨੂੰ ਇਸ਼ਾਰਾ ਬਹੁਤ ਹੁੰਦਾ ਹੈ, ਬਾਕੀ ਕਿਸੇ ਦੇ ਲੱਤਾਂ ਮਾਰੀ। ਪਹਿਲਾਂ ਵੀ ਬਿਠਾਈ ਰੱਖਿਆ ਸੀ। ਮੰਚ ਤੇ ਲੱਗਾ ਮਾਈਕ ਔਨ ਸੀ ਤੇ ਸਿੱਧੂ ਦੀ ਇਹ ਗੱਲ ਰੈਲੀ ਦੇ ਆਏ ਲੋਕਾਂ ਤੱਕ ਵੀ ਪਹੁੰਚ ਗਈ। ਇਸ ਤੋਂ ਬਾਅਦ ਮੰਤਰੀ ਚੁੱਪਚਾਪ ਆਪਣੀ ਸੀਟ ਤੇ ਜਾ ਕੇ ਬੈਠ ਗਿਆ ਤੇ ਸਿੱਧੂ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਇਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨੇ ਵੀ ਸਟੇਜ ਤੇ ਵੇਖਿਆ ਤੇ ਸੁਣਿਆ। ਸਿੱਧੂ ਨੇ ਪਾਰਟੀ 'ਚ ਆਪਣੀ ਨਜ਼ਰਅੰਦਾਜ਼ੀ ਦਾ ਗੁੱਸਾ ਸਟੇਜ ਤੇ ਸ਼ਰੇਆਮ ਕੱਢਿਆ। ਪਿਛਲੇ ਲੰਮੇ ਸਮੇਂ ਤੋਂ ਚੁੱਪ ਸਿੱਧੂ ਬਾਰੇ ਸਵਾਲ ਸੀ ਕਿ ਆਖਰ ਉਹ ਆਪਣੀ ਚੁੱਪੀ ਕਦੋਂ ਤੋੜਨਗੇ। ਇਸ ਤੋਂ ਬਾਅਦ ਕਿਸਾਨਾਂ ਦੇ ਮੁੱਦੇ ਤੇ ਵੀ ਚੁੱਪ ਬੈਠੇ ਸਿੱਧੂ ਨੇ ਆਲੋਚਨਾ ਹੋਣ ਮਗਰੋਂ ਬੋਲਣਾ ਹੀ ਜਾਇਜ਼ ਸਮਝਿਆ। ਬੰਦਨੀ ਕਲਾ 'ਚ ਬੋਲਦਿਆਂ ਸਿੱਧੂ ਤਹਿਸ਼ 'ਚ ਆ ਗਏ। ਉਹਨਾਂ ਨੇ ਸੀਨੀਅਰ ਮੰਤਰੀ ਰੰਧਾਵਾ ਨੂੰ ਵੀ ਝਿੜਕ ਦਿੱਤਾ। ਇਸ ਮਗਰੋਂ ਕਾਂਗਰਸੀ ਲੀਡਰਾਂ ਦੇ ਤੇਵਰ ਬਦਲੇ ਨਜ਼ਰ ਆਏ। ਸਿੱਧੂ ਨੇ ਕੈਪਟਨ ਸਰਕਾਰ ਤੇ ਵੀ ਇੱਕ ਤਰ੍ਹਾਂ ਸਵਾਲ ਚੁੱਕੇ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜਣ। ਬੰਦਨੀ ਕਲਾ 'ਚ ਪੰਜਾਬ ਕਾਂਗਰਸ ਦੇ ਕਿਸੇ ਮੰਤਰੀ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ, ਪਰ ਸਿੱਧੂ ਕੋਲ ਕੋਈ ਅਹੁਦਾ ਨਾ ਹੋਣ ਦੇ ਬਾਵਜੂਦ ਉਹਨਾਂ ਸਟੇਜ ਤੋਂ ਚੌਕੇ ਛੱਕੇ ਲਾਏ। ਬੰਦਨੀ ਕਲਾ ਤੋਂ ਬਾਅਦ ਤਸਵੀਰ ਬਦਲਦੀ ਗਈ ਤੇ ਸਿੱਧੂ ਦਾ ਨਾਂ ਰਾਹੁਲ ਗਾਂਧੀ ਦੇ ਮੂੰਹੋਂ ਵੀ ਜਾਂਦਾ ਰਿਹਾ ਤੇ ਨਾ ਹੀ ਸਿੱਧੂ ਅਗਲੀਆਂ ਤਕਰੀਰਾਂ 'ਚ ਸ਼ਾਮਿਲ ਹੋਏ। ਪੰਜਾਬ ਸਰਕਾਰ ਹੱਲ ਦੇਵੇ। ਸਰਕਾਰਾਂ ਪਿੱਠ ਦਿਖਾਉਣ ਨੂੰ ਨਹੀਂ ਹੁੰਦੀਆਂ, ਨਾ ਸਰਕਾਰਾਂ ਦਿਖਾਵੇ ਲਈ ਹੁੰਦੀਆਂ। ਸਰਕਾਰਾਂ ਹੱਲ ਵਾਸਤੇ ਹੁੰਦੀਆਂ ਨੇ। ਸਰਕਾਰਾਂ ਹੱਲ ਦੇਣ, ਐਮਐਸਪੀ ਦੇਣ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿ ਰਿਹਾ ਕਿ ਅੱਜ ਕੀ ਜੋ ਆਪਾਂ ਖਾਂਦੇ ਆ ਉਹ ਇੱਥੇ ਉਗਾਉਂਦੇ ਆ। पंजाब सरकार सैकड़ों करोड़ रुपए की दालें बाहर से इंपोर्ट कर रही है आटा दाल स्कीम के लिए। क्यों नहीं हम उगा सकते? क्यों नहीं हम ऑयल सीड्स पे एमएसपी दे सके? किसान ने अगर चोना लाया, किसान ने अगर कणक लाई, वो बहुत सियाना सी, क्योंकि उसे राइस पे एमएसपी मिलती थी। वो एमएसपी लेता था इसलिए वो उगाता था, इसलिए वो डाइवर्सिफिकेशन नहीं कर सका। लेकिन आज ये मौका है कि हम ऑयल सीड उगा सकते हैं, हम दालें उगा सकते हैं। हम आज एक ऐसा मकाम सेट कर सकते हैं कि हम अपने पैरों पे खुद खड़ा हो जाइए। और गुरु नानक साहब ने कहा था, अपन हथी अपना आपे ही काज संवारिए, अपन हथी अपना आपे ही काज संवारिए। बोले सो निहाल। बेशक एतवार कांग्रेस की रैली तो बाद सिद्धू एक बार फिर सुर्खियां च आए, पर कि आने वाले दिनों च साबका मंत्री अहुदेदार बनते ने जां इस तरह ही कैप्टन धड़े तो लांबे अपने चाल चलते रहेंगे, ये आने वाला समा ही दसेगा। मौजूदा समय सिद्धू नूं मिलिया मौका बहुत रास नहीं आया। कांग्रेस प्रधान राहुल गांधी इन्हीं दिनी खेती बिलों नूं लैके पंजाब दा दौरा करन आए हुए ने ते इन्हां बिलों नूं लैके रोस रैलियां भी कर रहे ने। इस दे चलदियां ही विरोधी धिरां वल्लों लगातार कांग्रेस पार्टी ते वड्डे-वड्डे इल्जाम लाए जा रहे ने। श्रोमणी अकाली दल ने कहा है कि पंजाब दे किसान कदे भी कांग्रेस दे साबका प्रधान राहुल गांधी नूं इसलिए मुआफ नहीं करनगे कि उन्हां ने खेती एक्ट पास करवाउण लई किसानां दे हित वेच दित्ते अते पार्टी ने उन्हां नूं आखिआ कि ओह घटिया तमाशे बंद करन अते पंजाब विच अपनी पार्टी दी सरकार नूं हदायत करन कि ओह अन्नदाता नाल कीते वादे पूरे करन। राहुल गांधी दे पंजाब दौरे नूं 900 चूहे खा के बिल्ली हज नूं चली करार दिंदिया पार्टी दे सीनियर आगू प्रोफैसर प्रेम सिंह चंदूमाजरा ने कहा कि राहुल गांधी उस वेले ना सिर्फ कायराना तरीके नाल देश तो भज गए जदों खेती बिल संसद विच पेश किए गए, बल्कि अपनी पार्टी दे संसद मैंबरां नूं इन्हां बिलां दे खिलाफ भुगतण लई विप जारी ना करके अते पार्टी दे सीनियर आगूआं नूं संसद विच बिलां खिलाफ बोलण तो रोक के बिल पास होण दिता। उन्होंने कहा कि जेकर तुसी कायराना हरकत ना करदे तां इह बिल रोके जा सकदे सी, पर तुसी देश दे किसानां नाल डटण दी थां भाजपा सरकार दी मदद कीती। देखो जिथे तक तो नवजोत सिद्धू जी का या किसी होर का इन्हों की अंदरूनी लड़ाई है वह जग जाहिर होगी, वह जारी रहेगी। पर राहुल गांधी जी तो सानू एक गल का अफसोस रहेगा
ਕਿ ਜੋ ਅਸੀਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਵਾਲ ਕੀਤੇ ਸੀ ਉਹਦਾ ਕੋਈ ਜਵਾਬ ਹੀ ਨਹੀਂ ਦੇ ਕੇ ਗਏ। ਜਿਹੜਾ ਸਾਰਾ ਪੰਜਾਬ ਜਵਾਬ ਮੰਗਦਾ ਸੀ ਵੀ ਰਾਹੁਲ ਜੀ ਜਦੋਂ ਇਹ ਕਾਨੂੰਨ ਬਣ ਰਹੇ ਸੀ ਉਦੋਂ ਤੁਸੀਂ ਲਾਪਤਾ ਕਿਉਂ ਹੋ ਗਏ? ਜਿੱਥੇ ਵੋਟਿੰਗ ਹੋਣੀ ਸੀ, ਜਿੱਥੇ ਕਾਨੂੰਨ ਤੇ ਬਹਿਸ ਹੋਣੀ ਸੀ ਇਸ ਬਿੱਲ ਤੇ, ਉੱਥੇ ਤੁਸੀਂ ਗੈਰ ਹਾਜ਼ਰ ਕਿਉਂ ਹੋਏ? ਇਹ ਜਵਾਬ ਰਾਹੁਲ ਗਾਂਧੀ ਜੀ ਦੱਸ ਕੇ ਨਹੀਂ ਗਏ। ਤੇ ਦੂਜਾ ਵੀ 19 ਦੇ ਵਿੱਚ ਜਿਹੜਾ ਤੁਹਾਡਾ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਲਿਆ ਕੇ ਨਕਲੀ ਰੋਸ ਵਿਖਾਵੇ ਕੀਤੇ ਜਾ ਰਹੇ ਨੇ, ਉਹ ਵੀ ਉਦੋਂ ਜਦੋਂ ਕਾਂਗਰਸ ਨੇ ਮਹਿਸੂਸ ਕਰ ਲਿਆ ਕਿ ਕਿਸਾਨ ਉਸ ਦੇ ਖਿਲਾਫ ਹੋ ਗਏ ਨੇ। ਉਹਨਾਂ ਨੇ ਕਾਂਗਰਸ ਦੇ ਆਗੂ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੁੱਛੇ 5 ਸਵਾਲਾਂ ਵਿੱਚ ਇੱਕ ਵੀ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ। ਦੇਸ਼ ਭਰ ਅੰਦਰ ਖੇਤੀ ਕਾਨੂੰਨਾਂ ਵਿਰੁੱਧ ਲੋਕਾਂ ਦਾ ਰੋਸ ਲਗਾਤਾਰ ਜਾਰੀ ਹੈ। ਅਜਿਹੇ ਵਿੱਚ ਖਾਲਿਸਤਾਨ ਪੱਖੀ ਸਿੱਖ ਫॉर ਜਸਟਿਸ ਇਸ ਮੌਕੇ ਦਾ ਫਾਇਦਾ ਚੁੱਕਣ ਦੀ ਤਾਕ ਵਿੱਚ ਹੈ। ਸਿੱਖ ਫॉर ਜਸਟਿਸ ਨੇ ਐਤਵਾਰ ਨੂੰ ਇੱਕ ਕਿਸਾਨ ਰੈਲੀ ਦੌਰਾਨ ਪੰਜਾਬ ਹਰਿਆਣਾ ਸਰਹੱਦ ਤੇ ਸਥਿਤ ਸ਼ੰਭੂ ਟੋਲ ਪਲਾਜ਼ਾ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ $10,000 ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਸਥਿਤ ਖਾਲਿਸਤਾਨ ਗੁਰਪਤਵੰਤ ਸਿੰਘ ਪੰਨੂ ਨੇ ਸ਼ੰਭੂ ਬਾਰਡਰ ਤੇ ਖਾਲਿਸਤਾਨ ਦੇ ਝੰਡੇ ਨੂੰ ਭਾਰਤ ਤੋਂ ਵੱਖ ਕਰਨ ਦੇ ਏਜੰਡੇ ਵਜੋਂ ਉੱਭਰਨ ਦੀ ਮੰਗ ਕੀਤੀ ਹੈ। ਏਜੰਸੀਆਂ ਨੇ ਇਸ ਬਾਰੇ ਪੰਜਾਬ ਤੇ ਹਰਿਆਣਾ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ। ਏਜੰਸੀਆਂ ਨੇ ਦੱਸਿਆ ਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਰੈਲੀ ਦੌਰਾਨ SFJ ਰੈਫਰੈਂਡਮ 2020 ਏਜੰਡੇ ਲਈ ਵੋਟਰ ਰਜਿਸਟਰ ਕਰਨ ਦੀ ਕੋਸ਼ਿਸ਼ ਕਰਨਗੇ ਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਸਥਾਈ ਹੱਲ ਬਾਰੇ ਦੱਸਣਗੇ ਤੇ ਸਿੱਖਿਅਤ ਕਰਨ ਲਈ ਸਾਹਿਤ ਵੰਡਣਗੇ। ਪੰਜਾਬ ਹਰਿਆਣਾ ਅੰਤਰਰਾਜੀ ਸਰਹੱਦ ਤੇ ਸਥਿਤ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਸ਼ੰਭੂ ਪਿੰਡ ਖੇਤਰ ਵਿੱਚ ਕਿਸਾਨਾਂ ਦੇ ਵਿਰੋਧ ਦਾ ਵੱਡਾ ਕੇਂਦਰ ਬਣ ਗਿਆ। ਵੀਰਵਾਰ ਨੂੰ 31 ਕਿਸਾਨ ਸੰਗਠਨਾਂ ਨੇ ਨਵੀਂ ਦਿੱਲੀ ਰਾਜਪੁਰਾ ਲਾਈਨ ਦੇ ਰੇਲਵੇ ਟਰੈਕਾਂ ਤੇ ਅਣਮਿੱਥੇ ਸਮੇਂ ਲਈ ਘੇਰਾਬੰਦੀ ਕੀਤੀ ਸੀ। ਪਿੰਡ ਵਿੱਚ 23 ਸਤੰਬਰ ਤੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਐਤਵਾਰ ਨੂੰ ਸ਼ੰਭੂ ਸਰਹੱਦ ਤੇ ਰੈਲੀ ਕੱਢਣ ਦੀ ਯੋਜਨਾ ਬਣਾਈ ਸੀ। ਇਸ ਦੌਰਾਨ SFJ ਇਸ ਅਫਸਰ ਨੂੰ ਪੂੰਜੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ 8 ਅਕਤੂਬਰ ਤੱਕ ਖੇਤੀ ਕਰਜ਼ੇ ਦੀ ਅਦਾਇਗੀ ਵਿੱਚ ਡਿਫਾਲਟਰਾਂ ਨੂੰ $10 ਲੱਖ ਵੰਡਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੋਂ ਅਰਜ਼ੀਆਂ ਤੇ ਡੇਟਾ ਇਕੱਤਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਮੂਹ ਨੇ ਐਲਾਨ ਕੀਤਾ ਸੀ ਕਿ 1 ਤੋਂ 8 ਅਕਤੂਬਰ ਤੱਕ ਕੋਈ ਵੀ ਕਿਸਾਨ ਖਾਲਿਸਤਾਨ ਰੈਫਰੈਂਡਮ 2020 ਲਈ 25 ਵੋਟਾਂ ਰਜਿਸਟਰ ਕਰਵਾ ਸਕਦਾ ਹੈ ਤੇ ਆਪਣੇ ਖੇਤੀ ਕਰਜ਼ੇ ਮੋੜਨ ਲਈ ਸਹਾਇਤਾ ਵਜੋਂ $5000 ਦੀ ਗ੍ਰਾਂਟ ਪ੍ਰਾਪਤ ਕਰ ਸਕਦਾ ਹੈ। ਮੋਦੀ ਸਰਕਾਰ ਖਿਲਾਫ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਪਖਾਉਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਪਹੁੰਚੇ ਨੇ। ਉਹ 3 ਦਿਨਾਂ ਦੌਰੇ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਰੈਲੀਆਂ ਕਰਨਗੇ। ਪੰਜਾਬ ਕਾਂਗਰਸ ਰਾਹੁਲ ਦੇ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਦੂਜੇ ਪਾਸੇ ਰਾਹੁਲ ਗਾਂਧੀ ਉੱਪਰ ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਵਾਲ ਦਾਗ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਸੰਸਦ ਵਿੱਚ 3 ਖੇਤੀ ਬਿੱਲਾਂ ਨੂੰ ਪਾਸ ਕਰਵਾਉਣ ਵਾਸਤੇ ਫਿਕਸ ਮੈਚ ਕਿਉਂ ਖੇਡਿਆ। ਉਹਨਾਂ ਰਾਹੁਲ ਗਾਂਧੀ ਤੋਂ 5 ਸਵਾਲ ਪੁੱਛੇ ਨੇ ਕਿ ਤੁਹਾਡੀ ਪਾਰਟੀ ਨੇ 2017 ਵਿੱਚ ਪੰਜਾਬ ਦੀਆਂ ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਸੀ ਕਿ ਤੁਸੀਂ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਕਰੋਗੇ ਤੇ ਈ-ਟ੍ਰੇਡਿੰਗ ਤੇ ਕੰਟਰੈਕਟ ਫਾਰਮਿੰਗ ਦੀ ਆਗਿਆ ਦੇਵੋਗੇ। ਜੇਕਰ ਅਜਿਹਾ ਹੈ ਤਾਂ ਤੁਸੀਂ ਹੁਣ ਤੱਕ ਪੰਜਾਬ ਦੇ APMC ਐਕਟ ਵਿੱਚ ਕੀਤੀਆਂ ਸੋਧਾਂ ਨੂੰ ਖਤਮ ਕਿਉਂ ਨਹੀਂ ਕੀਤਾ ਕਿ 2019 ਦੀਆਂ ਆਮ ਚੋਣਾਂ ਵਿੱਚ ਚੋਣ ਮਨੋਰਥ ਪੱਤਰ ਵਿੱਚ ਤੁਸੀਂ ਇਹ ਕਿਹਾ ਸੀ ਕਿ ਤੁਸੀਂ APMC ਐਕਟ ਖਤਮ ਕਰੋਗੇ ਤੇ ਖੇਤੀ ਜਿਨਸਾਂ ਦੇ ਵਪਾਰ ਨੂੰ ਸਾਰੀਆਂ ਬੰਦਸ਼ਾਂ ਤੋਂ ਮੁਕਤ ਕਰੋਗੇ। ਤੁਸੀਂ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਿਉਂ ਨਹੀਂ ਕੀਤਾ। ਆਪਣੇ ਸੀਨੀਅਰ ਆਗੂਆਂ ਦੀ ਡਿਊਟੀ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਕਿਉਂ ਨਹੀਂ ਲਾਈ। मैं बेनती करा कि पंजाब की जनता आ सवाल कल राहुल गांधी जी ਨੂੰ ਪੁੱਛਣਾ ਚਾਹੁੰਦੀ ਹੈ। ਉਹ ਸਵਾਲ ਦੇ ਵਿੱਚੋਂ ਪਹਿਲਾ ਸਵਾਲ ਹੈ ਕਿ ਰਾਹੁਲ ਗਾਂਧੀ ਜੀ ਤੁਸੀਂ ਆ ਰਹੇ ਹੋ, ਕਿਸਾਨਾਂ ਦੀ ਆਵਾਜ਼ ਉਠਾਉਣਾ ਚਾਹੁੰਦੇ ਹੋ। ਮੇਰਾ ਪਹਿਲਾ ਸਵਾਲ ਰਾਹੁਲ ਗਾਂਧੀ ਨੂੰ ਹੈ ਕਿ ਤੁਹਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਪੱਤਰ ਹੈ। ਹਰ ਸਾਲ ਦੀ ਤਰ੍ਹਾਂ ਪੰਜਾਬ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਨੇ। ਸਰਕਾਰ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਇਸ ਸਮੱਸਿਆ ਦਾ ਹਾਲੇ ਤੱਕ ਕੋਈ ਹੱਲ ਨਹੀਂ ਮਿਲਿਆ। ਦੂਜੇ ਪਾਸੇ ਜੇਕਰ ਲੋਕ ਸੁਚੇਤ ਹੋ ਜਾਣ ਤਾਂ ਪਰਾਲੀ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਪੂਰਾ ਪੰਜਾਬ ਜਗਮਗ ਹੋ ਸਕਦਾ ਹੈ। ਐਸਾ ਰਾਜ ਵਿੱਚ ਹੋ ਵੀ ਰਿਹਾ ਹੈ ਅਤੇ 11 ਪਲਾਂਟਾਂ ਵਿੱਚ ਪਰਾਲੀ ਤੋਂ ਬਿਜਲੀ ਪੈਦਾ ਵੀ ਕੀਤੀ ਜਾ ਰਹੀ ਹੈ। ਦੱਸ ਦੇ ਕਿ ਪੰਜਾਬ 'ਚ ਹਰ ਸੀਜ਼ਨ 185 ਲੱਖ ਟਨ ਪੈਦਾ ਹੋਣ ਵਾਲੀ ਪਰਾਲੀ ਨੂੰ ਸੰਭਾਲਣਾ ਇੱਕ ਵੱਡੀ ਸਮੱਸਿਆ ਹੈ।
ਇਸ ਨੂੰ ਸੰਭਾਲਣ ਲਈ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹਨਾਂ ਵਿੱਚੋਂ ਸਭ ਤੋਂ ਵੱਡੀ ਕੋਸ਼ਿਸ਼ ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ 11 ਪਲਾਂਟ ਲਗਾਉਣ ਦੀ ਹੈ, ਜਿੱਥੇ 97.5 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਪਰ ਇਸ ਖੇਤਰ ਵਿੱਚ ਪਰਾਲੀ ਨੂੰ ਸੰਭਾਲਣ ਲਈ ਲੋੜੀਂਦਾ ਨਿਵੇਸ਼ ਨਹੀਂ ਕੀਤਾ ਜਾ ਰਿਹਾ। दरअसल पराली तो पैदा हुई बिजली प्रति यूनिट 7 ਤੋਂ 8.5 रुपए पैंदी है। हालांकि यह प्लांट की समर्था ते निर्भर करता है, पर हुण इन्ने महंगे रेट ते पावरकॉम ने बिजली खरीदण तो कन्नी कतराउणा शुरू कर दिता है, जिस कारण इस खेत्र विच निवेश नहीं हो रहा। मुक्तसर विच 6 मैगावाट का मालवा बिजली प्रोजैक्ट स्थापित करने वाले BS जांगड़ा मुताबिक पराली आदि नूं कट्टण अते इकट्ठा करन लई प्रति एकड़ तकरीबन 2000 रुपए खर्चा आउंदा है अते किसान इस नूं खर्चण लई तैयार नहीं है, क्योंकि ओह इस नूं फसल दी लागत विच प्राप्त नहीं करदे ने। इसलिए उन्होंने अग लाना सौखा लगता है। किसान जानते हैं कि अजिहा करना उन्होंने बीमार बना रहा है, पर फिर भी वह इसनूं करते हैं। सब तो वड्डी समस्या इस पराली नूं इकट्ठा करना है। उन्होंने दस्सिया कि जेकर लगभग 6 मैगावाट का प्लांट लगाया जाता है तो एक प्लांट 65,000 एकड़ पराली का प्रबंध करता है। किसान अजिहा नहीं करते, क्योंकि वह सिर्फ 2 दिनों के काम लई 10 ਤੋਂ 15 ਲੱਖ रुपए का बिल नहीं लैणगे। जे केंद्र सरकार पावरकॉम नूं 1.5 रुपए तो 2 रुपए प्रति यूनिट की सबसिडी के रूप में सैक्टर में सहायता करे तो हर 4 ਤੋਂ 5 पिंडां विच एक प्लांट लग सकता है अते 35,000 मैगावाट बिजली पैदा की जा सकती है। किसान मजदूर संघर्ष समिति की हड़ताल 11वें दिन भी जारी रही ते रेलवे ट्रैक ते किसान जाम लगा के बैठे ने। हालांकि किसानां दे अनुसार आने वाले दिन भाजपा नेतावां ते कांग्रेसी नेतावां खिलाफ मुश्किल होएगा। ओह उन्हां नूं उन्हां दे घरां तो बाहर नहीं निकल देणगे। उन्हां नूं भी पता चलेगा कि किसानां दी ताकत की है। उन्हां ने कहा कि किसानां नाल धोखा कीता जा रहा है। किसान आगू ने कहा कि यह धरने उन्हां चिर तक लगातार जारी रहणगे जदों तक केंद्र दी मोदी सरकार यह काला कानून वापस नहीं लैंदी। मोदी सरकार ने वड्डे कारपोरेट घराणिਆਂ ਨੂੰ खुश ਕਰਨ ਲਈ किसान ਨੂੰ जिस ਨੂੰ देश ਦਾ अन्नदाता ਕਿਹਾ ਜਾਂਦਾ ਹੈ ਉਸ ਨੂੰ खत्म ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹਨਾਂ ਦੇ ਦਿਨ ਮਾੜੇ ਆਉਣੇ ਸ਼ੁਰੂ ਹੋਣ ਲੱਗੇ ਨੇ ਤੇ ਆਮ ਜਨਤਾ ਦੇ ਚੰਗੇ ਜਿਹੜੀ ਜਨਤਾ ਇਹਨਾਂ ਵੱਖ-ਵੱਖ ਧੜਿਆਂ ਵਿੱਚ ਵੰਡੀ ਸੀ ਹੁਣ ਉਹ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਸਾਰੇ ਇੱਕ ਮੰਚ ਤੇ ਇਕੱਠੇ ਹੋ ਰਹੇ ਨੇ। ਕਿਸਾਨਾਂ ਮਜ਼ਦੂਰਾਂ ਦਾ ਏਕਾ ਹੁਣ ਵੱਧ ਰਿਹਾ ਹੈ। ਜਿੱਥੇ ਪੰਜਾਬ ਵਿੱਚ ਸਾਰੇ ਧਰਮ ਦੇ ਵਰਗ ਲੋਕ ਇਕੱਠੇ ਹੋ ਰਹੇ ਨੇ, ਉੱਥੇ ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ। किसान आगू ने मीडिया नाल गलबात करदे कहा कि कल लंडन दे विच भी पंजाबी लोकां वल्लों इस किसान विरोधी बिल दे खिलाफ आवाज उठाई ते उन्हां वल्लों भी रोस प्रदर्शन किया गया। यह एक बहुत वधिया संदेश है। यह भारत दी मोदी सरकार दी नकपणी है। लोग हुण सरकार दी नीति तो जाणू हो रहे ने कि किस तरह पिछले कई दशकां तो सरकारां सानू बेवकूफ बना रहीआं ने। किसान मजदूर संघर्ष कमेटी पंजाब जिला अंमृतसर का प्रधान लखविंदर सिंह वरियामनगर। हाँ जी, 11वें दिन धरना जारी है, की कहना चाहते हो? हाँ जी, धरना तो लगातार चलूगा जी जिन्ना चिर काले कानून वापस नहीं होंगे। ये जिहड़ी आ मोदी सरकार भाजपा की सरकार अंबानियां डनियां ये कारपोरेट घराणिਆਂ ਦੀ जुंडली ਜਿਹੜੀ एकदम आकड़ी पई आ एकदम प्राउड ਦੇ ਵਿੱਚ आई आ घमंड ਦੇ ਵਿੱਚ आई आ जिन्ना चिर अपना किता लिया फैसला वापस नहीं लेंदे उन्ना चिर लगातार जिहड़ा वा संघर्ष चलना वा ਤੇ ਇਹ ਸ਼ਾਇਦ ਇਹਨਾਂ ਦੇ ਦਿਨ ਮਾੜੇ ਆ ਤੇ ਜਨਤਾ ਦੇ ਦਿਨ ਚੰਗੇ ਆਉਣ ਵਾਲੇ ਲੱਗਦੇ ਨੇ ਕਿ ਜਨਤਾ ਸਾਰੀ ਇਹਨਾਂ ਨੇ ਇਕੱਠੀ ਕਰ ਦਿੱਤੀ ਆ। ਜਿਹੜੀ ਜਨਤਾ ਇਹਨਾਂ ਪਾਰਟੀਆਂ ਦੇ ਵਿੱਚ ਵੰਡੀ ਸੀ, ਨਿੱਕੀਆਂ ਨਿੱਕੀਆਂ ਧੜਿਆਂ ਦੇ ਵਿੱਚ ਵੰਡੀ ਸੀ, ਉਹ ਸਾਰਾ ਇਸ ਸਮੇਂ ਦੇ ਵਿੱਚ ਸਾਰੇ ਇੱਕ ਮੰਚ ਤੇ ਇਕੱਠੇ ਹੁੰਦੇ ਨੇ। ਕਿਸਾਨਾਂ ਮਜ਼ਦੂਰਾਂ ਦਾ ਏਕਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਾ ਵੱਧ ਰਿਹਾ ਵਾ ਤੇ ਇਹਦੇ ਨਾਲ ਜਿਹੜਾ ਵਾ ਜਿੱਥੇ ਪੰਜਾਬ ਦੇ ਵਿੱਚ ਸਾਰੇ ਵਰਗ ਇਕੱਠੇ ਹੁੰਦੇ ਨੇ, ਸਾਰੇ ਧਰਮ ਇਕੱਠੇ ਹੋ ਰਹੇ, ਸਾਰੇ ਵਰਨ ਇਕੱਠੇ ਹੋ ਰਹੇ ਨੇ, ਉੱਥੇ ਵਿਦੇਸ਼ਾਂ ਦੇ ਵਿੱਚ ਵੀ ਅੱਜ ਜਿਹੜੀ ਆ ਇਹਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਕਿ ਕੱਲ ਲੰਡਨ ਦੇ ਵਿੱਚ ਵੀ ਵੱਡਾ ਜਿਹੜਾ ਵਾ ਪੰਜਾਬ ਵਾਸੀਆਂ ਨੇ, ਹਿੰਦੁਸਤਾਨ ਵਾਸੀਆਂ ਨੇ ਉੱਥੇ ਜਿਹੜਾ ਇਹਦਾ ਵੀ ਬਿੱਲਾਂ ਦੇ ਇਹਨਾਂ ਕਾਨੂੰਨਾਂ ਦੇ ਬਰਖਲਾਫ ਉੱਥੇ ਆਵਾਜ਼ ਉਠਾਈ, ਉਹਨਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਵਾ। ਸੋ ਇਹ ਚੰਗਾ ਸੰਕੇਤ ਜਾਣ ਡਿਆ ਵਾ ਕਿ ਜਿਹੜਾ ਵਾ ਇਹਨਾਂ ਦੀ ਆਕੜ ਦਾ ਕਰਕੇ ਹੀ, ਇਹਨਾਂ ਦਾ ਪ੍ਰਾਊਡ ਦਾ ਕਰਕੇ ਹੀ ਲੋਕ ਜਿਹੜੇ ਨੇ ਕਮ ਸੇ ਕਮ ਆਪਣੇ ਜਿਹੜਾ ਵਾ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਸਾਡਾ ਅਸਲੀ ਮਕਸਦ ਕੀ ਸੀ, ਸਾਨੂੰ ਕਿਉਂ ਇਹਨਾਂ ਨੇ ਅੱਜ ਤੱਕ ਬੇਵਕੂਫ ਬਣਾ ਛੱਡਿਆ 74 ਸਾਲ ਤੱਕ 72-74 ਸਾਲ ਤੱਕ। ਅੱਜ ਉਹਨਾਂ ਨੂੰ ਸਮਝਣ ਦੇ ਵਿੱਚ ਜਿਹੜੀ ਆ ਸਖਿਆਈ ਮਹਿਸੂਸ ਹੋ ਰਹੀ ਆ। पंजाब पुलिस ਨੂੰ ਐਤਵਾਰ ਨੂੰ ਮਿਲੀ ਇੱਕ ਵੱਡੀ ਸਫਲਤਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਦੇ 2 ਵਿਅਕਤੀ ਮੱਖਣ ਸਿੰਘ ਗਿੱਲ ਉਰਫ ਅਮਲੀ ਅਤੇ ਦਵਿੰਦਰ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਕੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ।
ਪੰਜਾਬ ਪੁਲਿਸ ਨੇ ਐਤਵਾਰ ਨੂੰ ਖਾਲਿਸਤਾਨ ਜਿੰਦਾਬਾਦ ਫੋਰਸ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਉਹਨਾਂ ਕੋਲੋਂ 2 ਅਤੀ ਆਧੁਨਿਕ ਹਥਿਆਰ ਅਤੇ ਅਸਲਾ ਬਰਾਮਦ ਕੀਤਾ, ਜਿਸ ਵਿੱਚ ਇੱਕ MP5 ਸਬ ਮਸ਼ੀਨ ਗਨ ਸਮੇਤ 2 ਮੈਗਜ਼ੀਨ ਤੇ 30 ਜਿੰਦਾ ਕਾਰਤੂਸ ਅਤੇ ਇੱਕ 9mm ਪਿਸਤੌਲ ਸਮੇਤ 2 ਮੈਗਜ਼ੀਨ ਤੇ 30 ਜਿੰਦਾ ਕਾਰਤੂਸਾਂ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਟਿਓਸ PB11 BKU 9994 4 ਮੋਬਾਈਲ ਫੋਨ ਅਤੇ ਇੱਕ ਇੰਟਰਨੈਟ ਡੋਂਗਲ ਸ਼ਾਮਿਲ ਨੇ। ਹੁਸ਼ਿਆਰਪੁਰ ਦੇ ਹਲਕਾ ਮਹਿਲਪੁਰ ਵਿੱਚ ਪੈਂਦੇ ਪਿੰਡ ਨੂਰਪੁਰ ਜੱਟਾਂ, ਜਿੱਥੇ ਕਿ ਅਸੀਂ ਤੁਹਾਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਗ੍ਰਿਫਤਾਰ ਕੀਤੇ ਮੱਖਣ ਸਿੰਘ ਦਾ ਘਰ ਦਿਖਾਇਆ ਅਤੇ ਇਸ ਸੰਬੰਧੀ ਜਦੋਂ ਮੱਖਣ ਸਿੰਘ ਦੀ ਪਤਨੀ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਘਰ ਵਿੱਚ ਨਹੀਂ ਰਹਿ ਰਿਹਾ ਅਤੇ ਖੇਤੀ ਕਰ ਰਿਹਾ ਹੈ। ਉਹਨਾਂ ਨੂੰ ਕੁਝ ਨਹੀਂ ਪਤਾ ਕਿ ਉਹ ਇਸ ਗਤੀਵਿਧੀਆਂ ਵਿੱਚ ਕਦੋਂ ਤੋਂ ਸ਼ਾਮਿਲ ਨੇ ਤੇ ਉਹਨਾਂ ਨੂੰ ਕਦੀ ਸ਼ੱਕ ਵੀ ਨਹੀਂ ਹੋਇਆ। ਭਾਜੀ ਹੁਣ ਕੀ ਪਤਾ ਲੱਗਦਾ ਸਾਨੂੰ, ਮੈਨੂੰ ਇਹਦਾ ਕੁਝ ਪਤਾ ਨਹੀਂ। ਨਹੀਂ, ਇਹਨੂੰ ਘਰੋਂ ਕੀਤਾ ਸੀ ਕਿ ਬਾਹਰੋਂ ਹੀ ਕਿਤੇ? ਬਾਹਰੋਂ ਕੀਤਾ ਭਾਜੀ। ਬਾਹਰੋਂ ਕੀਤਾ ਸੀ? ਹਾਂਜੀ। ਪਿੰਡਾਂ ਦੇ ਬਾਹਰੋਂ? ਬਾਹਰ ਗਏ ਸੀ ਕਿਤੇ, ਪਤਾ ਨਹੀਂ, ਮੈਨੂੰ ਇਦਾਂ ਨਹੀਂ ਪਤਾ। ਪੁਲਿਸ ਘਰ ਆਈ ਸੀ ਲੈਣ ਤਾਂ? ਨਹੀਂ, ਬਾਹਰੋਂ ਕੀਤਾ। ਬਾਹਰੋਂ ਹੀ ਕੀਤਾ ਸੀ। ਅੱਛਾ ਜੀ। ਤੁਹਾਨੂੰ ਪਤਾ ਸੀਗਾ ਇਹਨਾਂ ਦੇ ਜਿਹੜੇ ਇਹ ਗਤੀਵਿਧੀਆਂ 'ਚ ਹੈਗੇ ਆ ਜਾਂ? ਨਹੀਂ ਭਾਜੀ, ਮੈਨੂੰ ਕੁਝ ਨਹੀਂ ਪਤਾ। ਠੀਕ, ਪਹਿਲਾਂ ਵੀ ਇਹ ਪਾਕਿਸਤਾਨ ਰਹਿ ਕੇ ਆਏ ਸੀ, ਪਾਕਿਸਤਾਨ ਵੀ ਸਜ਼ਾ ਕੱਟੀ, ਇੱਥੇ ਵੀ ਸਜ਼ਾ ਕੱਟੀ। ਨਹੀਂ ਭਾਜੀ, ਮੈਨੂੰ ਇਸ ਸੰਬੰਧ ਜਦੋਂ ਸਰਪੰਚ ਨਾਲ ਗੱਲ ਕੀਤੀ ਤਾਂ ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਮੱਖਣ ਸਿੰਘ ਬੜਾ ਹੀ ਭਲਾ ਆਦਮੀ ਹੈ। ਉਹ ਤੇ ਉਸ ਦਾ ਭਤੀਜਾ ਦੋਨੋਂ ਪਿਛਲੇ 5 ਸਾਲਾਂ ਤੋਂ ਪਿੰਡ ਵਿੱਚ ਰਹਿ ਕੇ ਖੇਤੀ ਕਰ ਰਹੇ ਨੇ। ਕਦੇ ਉਹਨਾਂ ਵੱਲੋਂ ਕੋਈ ਸ਼ੱਕ ਜ਼ਾਹਰ ਨਹੀਂ ਹੋਇਆ ਕਿ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਹੋ ਸਕਦੇ ਨੇ। ਹਾਂਜੀ, 5 ਸਾਲ ਤੋਂ ਰਹਿ ਰਿਹਾ ਆ, ਖੇਤੀ ਕਰਦਾ ਆ। ਖੇਤੀ ਕਰਦਾ ਕਿਉਂਕਿ ਇਹ ਪਹਿਲਾਂ ਵੀ ਜਿਹੜਾ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਿਹਾ ਔਰ ਸਜ਼ਾ ਵੀ ਕੱਟ ਕੇ ਆਇਆ। ਹਾਂਜੀ ਹਾਂਜੀ। ਔਰ ਇਸ ਦਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਹੈ? ਇਹਦਾ ਪਿੰਡ ਤਾਂ ਠੀਕ ਆ ਜੀ, ਸਾਰਿਆਂ ਨਾਲ ਬਹਿਣੀ ਉੱਠਣੀ ਵੀ ਠੀਕ ਆ, ਨਾ ਕਿਸੇ ਕੋ ਜਾਂਦਾ ਨਾ ਕਿਸੇ ਕੋ ਆਉਂਦਾ, ਆਪਣੀ ਖੇਤੀ ਨਾਲ ਮਤਲਬ ਰੱਖਦਾ ਆ। ਪਿਛਲੇ 4-5 ਸਾਲ ਤੋਂ ਤੁਸੀਂ ਦੱਸਦੇ ਪਏ ਪਿੰਡ 'ਚ ਰਹਿ ਰਿਹਾ ਸੀਗਾ। ਹਾਂਜੀ। ਕੋਈ ਇਦਾਂ ਦੀ ਇਹਦੇ ਤੇ ਕੋਈ ਸ਼ੱਕ ਪਈ ਹੋਵੇ ਜਾਂ ਕੁਝ? ਨਹੀਂ, ਇਦਾਂ ਦੀ ਕੋਈ ਸ਼ੱਕ ਨਹੀਂ ਪਈ ਹੈਗੀ, ਇਦਾਂ ਦੀ ਕੋਈ ਕਿਸੇ ਨੂੰ ਸ਼ੱਕ ਨਹੀਂ ਹੈਗੀ। ਮੈਨੂੰ ਆ ਦੇਖ ਲਓ ਤਾਂ ਕਿਹੜਾ ਜਦੋਂ ਕੱਲ ਨੂੰ ਫੜ ਕੇ ਗਏ ਤੁਹਾਨੂੰ ਲੱਗ ਗਿਆ ਸੀ? ਨਹੀਂ, ਕੱਲ ਨਹੀਂ, ਜਿੱਦਾਂ ਸ਼ੁੱਕਰਵਾਰੀ ਗਿਆ ਸੀਗਾ 5 ਵਜੇ ਇੱਥੋਂ। ਅੱਛਾ ਜੀ। ਬਈ ਟਾਂਡੇ ਤੇ ਹੀ ਜਾਣਾ ਆ, ਉਹ ਮੁੰਡੇ ਨੂੰ ਜਿਹੜੇ ਡਰਾਈਵਰ ਨੂੰ ਲੈ ਕੇ ਗਏ ਬਈ ਟਾਂਡੇ ਤੇ ਹੀ ਆਣ ਜਾਣ ਕਰਨਾ ਆ। ਇਹ ਨਹੀਂ ਪਤਾ ਵੀ ਆਂਦੇ ਨੂੰ ਫੜਿਆ ਕਿ ਜਾਂਦੇ ਨੂੰ ਫੜਿਆ, ਸਾਨੂੰ ਤਾਂ ਇਹ ਵੀ ਨਹੀਂ ਪਤਾ। ਡੀਜੀਪੀ ਨੇ ਖੁਲਾਸਾ ਕੀਤਾ ਕਿ ਮੱਖਣ ਸਿੰਘ ਉਰਫ ਅਮਲੀ ਖਾਲਿਸਤਾਨੀ ਅੱਤਵਾਦੀ ਸੀ, ਜਿਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਹਥਿਆਰਾਂ ਦੀ ਸਮਗਲਿੰਗ ਤੇ ਭਾਰਤ ਵਿੱਚ ਅੱਤਵਾਦੀ ਸੰਬੰਧਿਤ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ। ਗੁਪਤਾ ਨੇ ਖੁਲਾਸਾ ਕੀਤਾ ਕਿ ਦੋਨਾਂ ਅੱਤਵਾਦੀਆਂ ਖਿਲਾਫ ਧਾਰਾ 120B, 121, 152 IPC, 25, 54, 59 ਅਸਲਾ ਐਕਟ, RD ਧਾਰਾ 17, 18, 18B, B ਗੈਰ ਕਾਨੂੰਨੀ ਗਤੀਵਿਧੀਆਂ ਸੋਧ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੱਖਣ ਸਿੰਘ ਖਿਲਾਫ ਪਹਿਲਾਂ 27 ਕੇਸ ਦਰਜ ਕੀਤੇ ਜਾ ਚੁੱਕੇ ਨੇ। ਗੋਇੰਦਵਾਲ ਸਾਹਿਬ ਨਜ਼ਦੀਕ ਬਿਆਸ ਦਰਿਆ ਦੇ ਕੰਢੇ ਤੇ ਰਹਿੰਦੇ ਕਿਸਾਨ ਪਰਿਵਾਰ ਦੇ ਇਕਲੌਤੇ ਨੌਜਵਾਨ ਦੀ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਬਿਕਰਮਜੀਤ ਸਿੰਘ ਉਮਰ 32 ਸਾਲ ਪੁੱਤਰ ਸਵਰਗਵਾਸੀ ਜੋਗਿੰਦਰ ਸਿੰਘ ਬੀਤੀ ਰਾਤ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਅਤੇ ਅਚਾਨਕ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਟਰਾਂਸਫਾਰਮਰ ਨੂੰ ਬਿਜਲੀ ਵਿਭਾਗ ਵੱਲੋਂ ਕੋਈ ਸਵਿਚ ਹੀ ਨਹੀਂ ਲਗਾਇਆ ਗਿਆ ਤਾਂ ਕਿ ਅਜਿਹੇ ਹਾਲਾਤਾਂ ਵਿੱਚ ਬਿਜਲੀ ਦੀ ਸਪਲਾਈ ਨੂੰ ਕੱਟਿਆ ਜਾ ਸਕੇ, ਜੋ ਕਿ ਵਿਭਾਗ ਦੀ ਅਣਗਹਿਲੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਟਰਾਂਸਫਾਰਮਰ ਦੀ ਬਣਦੀ ਫੀਸ ਬਿਜਲੀ ਵਿਭਾਗ ਨੂੰ ਦਿੱਤੀ ਹੈ, ਪਰ ਵਿਭਾਗ ਵੱਲੋਂ ਇੱਕ ਤਾਂ ਟਰਾਂਸਫਾਰਮਰ ਨੂੰ ਖੇਤਾਂ ਦੇ ਅੱਧ ਵਿਚਾਲੇ ਲਾ ਦਿੱਤਾ ਗਿਆ ਤੇ ਉੱਪਰੋਂ ਇਸ ਟਰਾਂਸਫਾਰਮਰ ਨੂੰ ਸਵਿਚ ਵੀ ਨਹੀਂ ਲਗਾਇਆ ਗਿਆ, ਜਿਸ ਨਾਲ ਦੁਰਘਟਨਾ ਮੌਕੇ ਬਿਜਲੀ ਸਪਲਾਈ ਨੂੰ ਕੱਟਿਆ ਨਹੀਂ ਜਾ ਸਕਿਆ ਅਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਬਿਕਰਮਜੀਤ ਸਿੰਘ ਦੇ ਛੋਟੇ-ਛੋਟੇ ਬੱਚੇ ਨੇ ਅਤੇ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਨੌਜਵਾਨ ਦੀ ਮੌਤ ਦਾ ਕਾਰਨ ਬਿਜਲੀ ਵਿਭਾਗ ਦੀ ਅਣਗਹਿਲੀ ਦੱਸਿਆ। ਇਹ ਭਾਜੀ ਬਿਜਲੀ ਮਹਿਕਮੇ ਦੀ ਲਾਪਰਵਾਹੀ ਵੇਖੋ ਤੁਸੀਂ। ਇੱਕ ਨੰਬਰ ਵਾ ਕਿ ਇਹਨੂੰ ਜਿੱਥੇ ਚਾਹੀਦਾ ਵਾ ਰਾਹ ਦੇ ਉੱਤੇ ਕੋਈ ਅਭੀ ਨਬੀ ਪੈਂਦੀ ਆ, ਆਪਾਂ ਭੱਜ ਕੇ ਰਾਹ ਦੇ ਉੱਤੇ ਸਿੱਧਾ ਬੱਤੀ ਦੇ ਕੋਲੇ ਪਹੁੰਚ ਸਕਦੇ ਆ। ਇਹ ਵੇਖ ਸਕਦੇ ਜੇ ਜ਼ਮੀਨ ਦੇ ਵਿੱਚ ਲੱਗਾ ਵਾ, ਜਿਹਦੇ ਵਿੱਚ ਝੋਨਾ ਲੱਗਾ ਵਾ, ਨਾ ਵੱਟ ਨਾ ਕੋਈ ਬੰਨਾ ਨਾ ਕੋਈ ਚੰਨਾ, ਨਾ ਬਕਾਇਦਾ ਸੁੱਚ ਹੈਗਾ ਵਾ। ਜੇ ਅਗਰ ਘਰ ਦੀ ਬੱਤੀ ਖਰਾਬ ਹੁੰਦੀ ਆ, ਸੁੱਚ ਕੱਟਾਂਗੇ ਪਹਿਲਾਂ ਕਿ 11,000 ਬੱਤੀ ਨੂੰ ਹੱਥ ਪਾਵਾਂਗੇ ਆਪਾਂ। ਮੇਨ ਮੁੱਦਾ ਸੁੱਚ ਕੱਟਣ ਦਾ। ਇਹਨਾਂ ਨੇ ਸਾਰਾ ਕੁਝ ਕਰ ਕਰਾ ਕੇ ਤੇ ਸੁੱਚ ਵੀ ਨਹੀਂ ਲਾਇਆ।
ਬਿਲਕੁਲ ਕੱਲੇ ਘਰਾਂ ਦੀ ਬੱਤੀ ਦੀ ਤਾਰਾਂ ਲੱਗੀਆਂ, ਤੁਸੀਂ ਵੇਖ ਸਕਦੇ ਜੇ। ਪਤਾ ਨਹੀਂ ਕਿੰਨੀ ਕੁ ਵਾਰਾ ਤਰਲਾ ਮਿਹਨਤ ਕਰ ਚੁੱਕੇ ਆ, ਨਿੱਕੇ ਜੀਆ ਜੰਤ ਵਾ, ਅਸੀਂ ਬੱਤੀ ਬਣਾਉਣੀ ਆ, ਸੁੱਚ ਕੱਟਣਾ ਵਾ, ਸੁੱਚ ਕੱਟਣ ਤੋਂ ਇੰਨੇ ਤਰਲੇ ਕੱਢਣ ਦੇ ਬਾਵਜੂਦ ਅਜੇ ਤੱਕ ਸੁੱਚ ਨਹੀਂ ਲੱਗਾ, ਤੁਸੀਂ ਵੇਖ ਸਕਦੇ ਜੇ। ਬਾਕੀ ਵੇਖ ਸਕਦੇ ਜੇ ਲਾਇਆ ਕਿੱਥੇ ਆ, ਪੈਲੀ ਦੇ ਵਿੱਚ ਲੱਗਾ ਵਾ। ਚਾਹੇ ਇਹਨੂੰ 10 ਕਰਮਾ ਅੱਗੇ ਕਰੋ, ਜਾਂ 10 ਕਰਮਾ ਪਿੱਛੇ ਕਰੋ, ਰਾਹ ਤੇ ਕਰੋ। ਬੰਦਾ ਹਨੇਰੇ ਸਵੇਰੇ ਆਵੇ, ਆਪਦਾ ਆਣ ਕੇ ਇਹਨੂੰ ਜਿਹੜਾ ਬਣਾਓ ਕਿਹੜਾ ਇਹਨੂੰ ਆਣ ਕੇ ਦੀ ਰਾਤ ਦੱਸੋ। ਕੋਈ ਧੀ ਭੈਣ ਸੁੱਚ ਕੱਟ ਸਕਦੀ? ਜੇ ਕੋਈ ਅਣਜਾਣ ਬੰਦਾ ਨਾਲ ਲੱਗ ਚੁੱਕਾ ਵਾ, ਕੋਈ ਗਰੀਬ ਗੁਰਬਾ ਆ ਕੇ ਮੰਜੂਰ ਚੁਗੇ ਕੋਈ ਕਰੇ, ਜੇ ਉਹ ਬੰਦਾ ਆਣ ਕੇ ਨਾਲ ਲੱਗ ਜਾਵੇ ਤੇ ਕੀ ਸੁੱਚ ਕਿੱਥੋਂ ਕੱਟਾਂਗੇ? ਕੀ ਬੱਤੀ ਨੂੰ ਕੰਟਰੋਲ ਕਰਾਂਗੇ? ਕਿੱਥੋਂ ਕਰਾਂਗੇ? 11,000 ਬੱਤੀ ਨੂੰ ਹੱਥ ਪਾਵਾਂਗੇ, ਬਚਾਵਾਂਗੇ ਕਿ ਹੋਰਾਂ ਨੂੰ ਮਾਰਾਂਗੇ? ਇਹ ਗਲਤੀ ਕਿਹਦੀ ਆ? ਸਾਰੀ ਸਰਕਾਰ ਦੀ ਗਲਤੀ ਹੈ ਜਿਹੜੀ ਪੈਸਾ ਖਾ ਕੇ ਤੇ ਕੁਝ ਦੇਣ ਨਹੀਂ ਡਈ। ਹਾਂਜੀ ਸਰ, ਕੀ ਹਾਦਸਾ ਵਾਪਰਿਆ? ਤੁਸੀਂ ਇੱਥੇ ਮੌਕੇ ਤੇ ਆਏ ਜੀ। ਇਹ ਨਾ ਸਾਨੂੰ ਇਤਲਾਹ ਮਿਲੀ ਕੱਲ 2 ਤਰੀਕ ਨੂੰ ਰਾਤ 2 ਵਜੇ ਕਿ ਇਹਨਾਂ ਦਾ ਲੜਕਾ ਬਿਕਰਮਜੀਤ ਸਿੰਘ ਸਨ ਆਫ ਲੇਟ ਜੋਗਿੰਦਰ ਸਿੰਘ ਫਰੋਮ ਜੱਟ ਵਾਸੀ ਵੈਰਲ ਬਾਵੇ ਮੰਡ, ਉਹਦੀ ਕਰੰਟ ਲੱਗਣਾ ਮੌਤ ਹੋ ਗਈ ਹੈ। ਅੱਜ ਮੌਕੇ ਤੇ ਦੇਖਿਆ ਵੀ ਉਹ ਜਿਹੜਾ ਟਰਾਂਸਫਾਰਮਰ ਦੇ ਸੁੱਚ ਨਾ ਹੋਣ ਕਾਰਨ ਤੇ ਤਾਰਾਂ ਢਿੱਲੀਆਂ ਹੋਣ ਕਾਰਨ ਇਹਦੀ ਕਰੰਟ ਝੋਨੇ ਦਾ ਲਾਗੂ ਕਟਾਈ ਕਰਦਾ ਲੱਗਣਾ ਮੌਤ ਹੋ ਗਈ। ਤਾਂ ਮੰਨਦੇ ਕੋਈ ਬਿਜਲੀ ਵਿਭਾਗ ਦੀ ਅਣਗਹਿਲੀ ਜਾਂ ਤੁਸੀਂ ਮੌਕੇ ਤੇ ਆਏ ਜੇ ਕੋਈ ਇਹੋ ਜਿਹਾ? ਉਹ ਤਾਂ ਦੇਖਣ ਡਿਆ ਕੋਈ ਸੋਚ ਨਹੀਂ ਲੱਗਾ, ਤਾਰਾਂ ਚੱਲ ਰਹੀਆਂ ਪਈਆਂ, ਕੋਈ ਪ੍ਰੋਪਰ ਇਹਦੀ ਚੈਨਲ ਨਹੀਂ ਹੈ ਕਿ ਤਾਰ ਨਹੀਂ ਖਿੱਚੀ ਹੈਗੀ, ਨਾ ਕੋਈ ਸੋਚ ਲੱਗਾ ਇਹਦੇ। ਹੁਣ ਪਰਿਵਾਰ ਦੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਤੇ ਕੀ ਮੰਗ ਪਰਿਵਾਰ ਦੀ? ਉਹ ਫਿਲਹਾਲ ਤੇ ਅਸੀਂ ਪੋਸਟਮਾਰਟਮ ਕਰਾਵਾਂਗੇ ਇਹਦਾ, ਬਾਕੀ ਫਿਰ ਜਿਹੜੇ ਬਿਆਨ ਲਿਖਣ ਉਸ ਹਿਸਾਬ ਕਾਰਵਾਈ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਠੀਕ ਹੈ, ਧੰਨਵਾਦ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ, ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।